ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 25 ਸਤੰਬਰ 2013 10 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਏਥਨਸ ਗ੍ਰੀਸ ਤੋਂ ਵੀਰ ਸਨੀ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਗੇ ਵੀ ਤੁਹਾਨੂੰ ਕਈ ਵਾਰੀ ਲਿਖ ਚੁੱਕਾ ਹਾਂ ਅਤੇ ਲਿਖਦਾ ਰਹਾਂਗਾ ਕਿਉਂਕਿ ਮੈਂ ਤੁਹਾਡੀਆਂ 99% ਵੀਡੀਓਜ਼ ਜੋ YouTube ਤੇ ਹਨ ਵੇਖ ਚੁੱਕਾ ਹਾਂ। ਮੇਰਾ ਅੱਜ ਲਿਖਣ ਦਾ ਮਕਸਦ ਬਹੁਤ ਅਲੱਗ ਹੈ। ਸ਼ਾਇਦ ਥੋੜਾ ਜਿਹਾ ਮੈਸੇਜ ਲੰਬਾ ਹੋ ਜਾਵੇ, ਪਰ ਯਕੀਨ ਕਰਨਾ ਹਰ ਸ਼ਬਦ ਆਪਣੇ ਆਪ ਵਿੱਚ ਸਵਾਲ ਦੀ ਅਹਿਮੀਅਤ ਰੱਖਦਾ ਹੋਵੇਗਾ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਮੈਨੂੰ ਕਿੰਨੇ ਜਵਾਬ ਦੇ ਸਕਦੇ ਹੋ ਅਤੇ ਕਿੰਨੇ ਨਹੀਂ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੇਖ ਲਿਆ ਹੋਣਾ ਕਿ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਆਏ ਅਤੇ ਕਿਹਾ ਕਿ ਹੁਣ ਤੋਂ ਹਰ ਸਾਲ ਅਸੀਂ ਇੱਥੇ ਆਵਾਂਗੇ। ਇਹ ਇੱਕ ਬਹੁਤ ਵੱਡੀ ਪਹਿਲ ਹੈ ਆਪਸ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ। ਮੈਨੂੰ ਬੜੀ ਖੁਸ਼ੀ ਹੋਈ ਆ ਦੇਖ ਕੇ। ਪਰ ਦੂਸਰੀ ਤਰਫ ਜਦੋਂ ਮੈਂ ਦੇਖਦਾ ਹਾਂ ਕਿ ਕੋਈ ਵੀ ਆਮ ਜਾਂ ਕੋਈ VIP ਸਿੱਖ ਮੰਦਿਰ ਵਿੱਚ ਜਾਂਦਾ ਹੈ ਤਾਂ ਉਸ ਦੀ ਫੋਟੋ ਅਪਲੋਡ ਕਰਕੇ ਸੋਸ਼ਲ ਨੈਟਵਰਕ ਉੱਤੇ ਪਾ ਦਿੱਤੀ ਜਾਂਦੀ ਹੈ, ਜਿਵੇਂ ਕਿ ਉਸਨੇ ਕੋਈ ਪਾਪ ਕਰ ਦਿੱਤਾ ਅਤੇ ਉਸ ਉੱਤੇ ਜਿੱਦਾਂ ਦੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਸਿੱਖ ਨੂੰ ਹੁਣ ਆਪਣੇ ਨਾਮ ਪਿੱਛੇ ਸਿੰਘ ਨਹੀਂ ਲਗਾਉਣਾ ਚਾਹੀਦਾ। ਜੇ ਕੋਈ ਸਿੰਗਰ ਜਗਰਾਤੇ ਉੱਤੇ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਖੰਡਾ ਪਾ ਕੇ ਉੱਥੇ ਕਿਉਂ ਗਿਆ। ਬਾਦਲ ਦੀ ਫੋਟੋ ਲਾ ਕੇ ਉਸ ਦੇ ਹੱਥ ਵਿੱਚ ਤਰਸ਼ੂਲ ਫੜਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਪ੍ਰਕਾਸ਼ ਚੰਦ ਬਾਦਲ ਕਿਹਾ ਜਾਂਦਾ ਹੈ। ਜੇ ਕੋਈ ਮੱਥੇ ਤੇ ਟਿੱਕਾ ਲਾ ਲਵੇ ਤਾਂ ਉਸ ਨੂੰ ਵੀ ਬ੍ਰਹਮਣਵਾਦੀ ਕਹਿ ਦਿੱਤਾ ਜਾਂਦਾ ਹੈ। ਕੀ ਸਿੱਖ ਧਰਮ ਵਿੱਚ ਦੂਸਰੇ ਧਰਮ ਦਾ ਸਤਿਕਾਰ ਕਰਨ ਦੀ ਮਨਾਹੀ ਹੈ ਜਾਂ ਦੂਸਰੇ ਧਰਮ ਦਾ ਸਤਿਕਾਰ ਕਰਨਾ ਸਿੱਖ ਧਰਮ ਦੇ ਖਿਲਾਫ ਹੈ? ਜੀ ਡਾਕਟਰ ਸਾਹਿਬ। ਦੇਖੋ, ਸਭ ਤੋਂ ਪਹਿਲਾਂ ਤਾਂ ਬੇਟਾ ਸਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਉਹਨਾਂ ਨੇ ਲਿਖਿਆ। ਇਸ ਵਾਰੀ ਉਹਨਾਂ ਨੇ ਫਤਿਹ ਦੇ ਨਾਲ ਗੱਲ ਸ਼ੁਰੂ ਕੀਤੀ ਜੀ ਔਰ ਉਹਨਾਂ ਨੇ ਕਿਹਾ ਜੀ ਅਸੀਂ ਲਿਖਦੇ ਰਹਾਂਗੇ। ਅਸੀਂ ਵੀ ਆਸ ਕਰਦੇ ਹਾਂ ਕਿ ਬੇਟਾ ਲਿਖਦੇ ਰਹੋ ਜੀ। ਜਵਾਬ ਤੁਹਾਨੂੰ ਅਸੀਂ ਜ਼ਰੂਰ ਅੱਛੀ ਸਪਿਰਿਟ ਦੇ ਵਿੱਚ ਬਿਨਾਂ ਕਿਸੇ ਨਾ ਪੱਖੀ ਜਾਂ ਬਦਲਾ ਭਾਵਨਾ ਦੇ ਦਿਆਂਗੇ। ਔਰ ਇਸ ਨਾਲ ਸਾਨੂੰ ਵੀ ਮੌਕਾ ਮਿਲਦਾ ਹੈ ਕਿ ਕੁਝ ਮੁੱਦੇ ਜਿਹੜੇ ਭੰਬਲ ਭੂਸੇ ਪਾਉਣ ਵਾਲੇ ਨੇ ਬਹੁਤੇ ਆਪਣੇ ਲੋਕਾਂ ਨੂੰ ਵੀ ਉਹਨਾਂ ਦੀ ਕਲੈਰਿਟੀ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇਹਨਾਂ ਦੀ ਕਿਉਂਕਿ ਈਮੇਲ ਲੰਬੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਇਹ ਰਹਿ ਜਾਂਦੀ ਸੀ, ਸੋ ਇਸ ਵਾਰ ਅਸੀਂ ਚਾਹਿਆ ਕਿ ਸ਼ੁਰੂਆਤ ਹੀ ਜਿਹੜੀ ਹੈ ਉਹ ਇਹਨਾਂ ਦੀ ਈਮੇਲ ਨਾਲ ਕੀਤੀ ਜਾਏ ਜੀ। ਸੋ ਇਹਨਾਂ ਨੇ ਪਹਿਲਾ ਨੁਕਤਾ ਜਿਹੜਾ ਹੈ, ਪਿਛਲੇ ਦਿਨਾਂ 'ਚ ਮੀਡੀਆ ਰਿਪੋਰਟਾਂ ਵੀ ਆਈਆਂ ਕਿ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਆਏ ਜੀ ਔਰ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਜੀ ਦੇਖੋ ਕਸ਼ਮੀਰੀ ਪੰਡਤਾਂ ਨੇ ਪਹਿਲ ਕੀਤੀ ਹੈ ਜੀ ਤੇ ਹੁਣ ਸਿੱਖ ਵੀ ਇਹ ਦੇਖਣ। ਫਿਰ ਉਹਨਾਂ ਨੇ ਜਿਹੜੇ ਸਾਡੇ ਨੁਕਸ ਕੱਢੇ ਨੇ ਕਿ ਵੀ ਜੇ ਕੋਈ ਸਿੱਖ ਮੰਦਿਰ ਚਲਾ ਜਾਏ ਤੇ ਉਹਦੀ ਵੀਡੀਓ ਅਪਲੋਡ ਹੋ ਜਾਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਕਾਸ਼ ਚੰਦ ਕਿਹਾ ਜਾਂਦਾ ਹੈ, ਤਰਸ਼ੂਲ ਫੜਾ ਦਿੱਤਾ ਜਾਂਦਾ ਹੈ ਜੀ। ਕੋਈ ਜਗਰਾਤੇ 'ਚ ਜਾਏ, ਸਿੱਖ ਸਿੰਗਰ ਜਾਂ ਮੱਥੇ ਤੇ ਟਿੱਕਾ ਲਾਏ ਤਾਂ ਉਹਨੂੰ ਬ੍ਰਾਹਮਣਵਾਦੀ ਕਿਹਾ ਜਾਂਦਾ ਹੈ ਜੀ। ਸੋ ਇਹ ਕਰਕੇ ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਦੇ ਵਿੱਚ ਤੁਸੀਂ ਦੱਸੋ ਕਿ ਦੂਸਰੇ ਧਰਮਾਂ ਦਾ ਸਤਿਕਾਰ ਹੈ ਕਿ ਨਹੀਂ ਜੀ ਜੀ। ਹੁਣ ਦੇਖੋ, ਇਹ ਜਿਹੜੀ ਕੁਟਲ ਨੀਤੀ ਹੈ ਇਸ ਦੇ ਵਿੱਚ ਇਹਨਾਂ ਦੀ ਬਰਾਦਰੀ ਦਾ ਜਾਂ ਇਹਨਾਂ ਦੀ ਜਿਹੜੀ ਬੇਸਿਕ ਬ੍ਰਾਹਮਣਿਕਲ ਮਾਈਂਡਸੈਟ ਹੈ ਉਹਦਾ ਕੋਈ ਮੁਕਾਬਲਾ ਨਹੀਂ ਜੀ। ਔਰ ਜੇ ਹੁਣ ਕੋਈ ਆਮ ਆਦਮੀ ਇਸ ਨੂੰ ਸੁਣੇ ਤੇ ਉਹਨੂੰ ਇਸ ਸਾਰੀ ਲਿਖਤ 'ਚੋਂ ਕੋਈ ਵੀ ਇਤਰਾਜ਼ਯੋਗ ਨਹੀਂ ਲੱਗੇਗਾ ਜੀ। ਪਰ ਜੇ ਤੁਸੀਂ ਹੁਣ ਨਹਿਰੂ ਦੀ ਉਸ ਗੱਲ ਨੂੰ ਜਿਹੜੀ ਕਿ ਉਹਨੇ ਜਦੋਂ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਵੀ ਡਿਊਪ ਕਰਨਾ ਚਾਹਿਆ, ਮੁਸਲਮਾਨ ਤਾਂ ਬਚ ਗਏ, ਨਿਕਲ ਗਏ ਜੀ, ਤੇ ਉਹਦਾ ਉਹ ਸ਼ੇਅਰ ਜਿਹੜਾ ਉਹ ਮੈਂ ਅਕਸਰ ਦੁਹਰਾਉਂਦਾ ਇਸ ਲਈ ਕਿ ਜਦੋਂ ਤੱਕ ਸਾਨੂੰ ਆਧਾਰ ਸਮਝ ਨਹੀਂ ਆਏਗਾ ਕਿ ਕਿਸ ਵਿਚਾਰਧਾਰਾ ਦੇ ਨਾਲ ਸਾਡੀ ਟੱਕਰ ਹੈ, ਲੋਕਾਂ ਦੇ ਨਾਲ ਨਹੀਂ। ਲੋਕ ਤਾਂ ਬਹੁਤੇ ਇਹਨਾਂ 'ਚੋਂ ਵੀ ਕੋਈ ਦਲਿਤ ਹੈ, ਕੋਈ ਵੈਸੇ ਗਰੀਬ ਹੈ, ਗਰੀਬੀ ਦੇ ਬਾਰੇ ਹੋਏ ਅੱਜ ਭਾਰਤ ਭਰ ਦੇ ਵਿੱਚ ਕਾਨੂੰਨ ਵਿਵਸਥਾ ਦੀ ਜੋ ਸਥਿਤੀ ਹੈ, ਜੋ ਬੱਚੀਆਂ ਫੇਸ ਕਰ ਰਹੀਆਂ ਨੇ, ਜਿਸ ਕਿਸਮ ਦਾ ਸਾਰਾ ਕਰਪਟ ਸਿਸਟਮ ਹੈ ਉਹਦਾ ਸਾਰੇ ਹੀ ਸ਼ਿਕਾਰ ਨੇ ਜੀ। ਲੇਕਿਨ ਇੱਕ ਵਿਚਾਰਧਾਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਵਿਚਾਰਧਾਰਾ ਦਾ ਆਧਾਰ ਉਹੀ ਨਹਿਰੂ ਨੇ ਇਹ ਆਜ਼ਾਦੀ ਤੋਂ ਪਹਿਲਾਂ ਦਾ ਉਹਦਾ ਪ੍ਰੈਸ ਕਾਨਫਰੰਸ 'ਚ ਦੁਹਰਾਇਆ ਗਿਆ ਸ਼ੇਅਰ ਹੈ ਜੀ ਕਿ ਬਾਤ ਐਸੀ कीजिए हर बात के 100 पहलू हों, कोई पहलू तो रहे बात बदलने के लिए
ਤੁਸੀਂ ਗੱਲ ਨੂੰ ਪਲਟਾਉਣਾ ਹੈ, ਉਹਦੇ 100 ਲੜ ਛੱਡ ਦਿਓ, ਪਹਿਲਾਂ ਗੱਲ ਇੰਨੀ ਕੁ ਕਰੋ ਤੇ ਫਿਰ ਜਦੋਂ ਕੋਈ ਇੱਕ ਗੱਲ ਦੇ ਉੱਤੇ ਅਮੰਨਾ ਕਰਕੇ ਤੁਹਾਡੇ ਨਾਲ ਪੂਰੀ ਸਹਿਮਤੀ ਦਿਖਾ ਕੇ ਅੱਗੇ ਤੁਰੇ ਵਿਸ਼ਵਾਸ ਦੇ ਨਾਲ, ਫਿਰ ਦੂਸਰਾ ਪੱਲਾ ਖਿੱਚ ਲਓ, ਕਿਉਂਕਿ ਤੁਸੀਂ 100 ਪੱਲੇ ਜਿਹੜੇ ਨੇ ਉਹ ਫ੍ਰੀ ਛੱਡੇ ਹੋਏ ਨੇ, ਜਿਹਨੂੰ ਮਰਜ਼ੀ ਤੁਸੀਂ ਇਸਤੇਮਾਲ ਕਰਨੇ ਜੀ। ਹੁਣ ਪਹਿਲੀ ਗੱਲ ਤਾਂ ਜਿਹੜੇ ਕਸ਼ਮੀਰੀ ਪੰਡਤ ਆਏ, ਹੁਣ ਇਸ ਨੂੰ ਵੀ ਮੈਂ ਜਰਾ ਇਸ ਨੂੰ ਜਵਾਬ ਦੇਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰੀ ਪੰਡਤ ਕਸ਼ਮੀਰ ਵਾਦੀ ਦਾ ਸਦੀਆਂ ਤੋਂ ਹਿੱਸਾ ਰਹੇ ਨੇ ਜੀ, ਕਿਉਂਕਿ ਉਹਨਾਂ ਦੇ ਮੂਲ ਨਿਵਾਸੀ ਸੀ। ਈਵਨ ਜਦੋਂ ਇਸਲਾਮ ਆਇਆ ਉਸ ਤੋਂ ਵੀ ਪਹਿਲਾਂ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਜਦੋਂ ਅਸੀਂ ਚਿੰਤਨ ਦੀ ਗੱਲ ਕਰਦੇ ਹਾਂ, ਫਿਲਾਸਫੀ ਦੀ ਗੱਲ ਕਰਦੇ ਹਾਂ, ਕਸ਼ਮੀਰੀ ਪੰਡਤ ਜਿਹੜੇ ਨੇ ਉਹ ਰੂਲ ਮੇਕਰ ਸੀ ਜੀ। ਸਮਾਂ ਪਾ ਕੇ ਜਿਉਂ-ਜਿਉਂ ਕਸ਼ਮੀਰ ਅੱਡ-ਅੱਡ ਹੱਥਾਂ 'ਚ ਜਾਂਦਾ ਰਿਹਾ, ਹਮਲਾਵਰ ਆ ਗਏ, ਅਫਗਾਨਿਸਤਾਨ ਦੇ ਥੱਲੇ ਰਿਹਾ ਔਰ 47 ਤੋਂ ਬਾਅਦ ਜਿਹੜਾ ਉਹ ਦੋ ਹਿੱਸਿਆਂ 'ਚ ਹੋ ਗਿਆ। ਇੱਕ ਵੱਡਾ ਹਿੱਸਾ ਹਿੰਦੁਸਤਾਨ ਦੇ ਕੋਲ ਹੈ, ਇੱਕ ਹਿੱਸਾ ਪਾਕਿਸਤਾਨ ਦੇ ਕੋਲ ਹੈ ਜੀ। ਔਰ ਇਸ ਸਾਰੇ ਦੌਰਾਨ ਜਿਹੜਾ ਕਸ਼ਮੀਰ ਵਿਚਲਾ ਇਸਲਾਮ ਹੈ, ਕਸ਼ਮੀਰ ਦੇ ਵਿੱਚ ਸੂਫੀ ਇਸਲਾਮ ਹੈ ਔਰ ਕਸ਼ਮੀਰੀ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਉਹ ਫੈਨੇਟਿਕ ਜਾਂ ਕੱਟੜਵਾਦੀ ਪਹੁੰਚ ਦੇ ਨਾਲ ਦੂਸਰਿਆਂ ਪ੍ਰਤੀ ਅਸਹਿਣਸ਼ੀਲਤਾ ਨਹੀਂ ਰੱਖਦਾ ਜੀ। ਇਹੀ ਕਾਰਨ ਸੀ ਕਿ ਜਦੋਂ ਉੱਥੇ ਹਥਿਆਰਬੰਦ ਸੰਘਰਸ਼ ਵੀ ਸ਼ੁਰੂ ਹੋਇਆ 1988-99 ਦੇ ਵਿੱਚ ਜੀ, ਕਸ਼ਮੀਰੀ ਪੰਡਤਾਂ ਨੂੰ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ। ਹੁਣ ਇਹ ਗੱਲ ਹਿੰਦੁਸਤਾਨ ਦੇ ਹਾਕਮਾਂ ਨੂੰ ਸੂਟ ਨਹੀਂ ਸੀ ਕਰਦੀ, ਕਿਉਂਕਿ ਕਸ਼ਮੀਰ ਦਾ ਕੇਸ ਖੁਦ ਹੀ ਲੈ ਕੇ ਗਏ ਸੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਜਵਾਹਰ ਲਾਲ ਨਹਿਰੂ ਜੀ। ਹੁਣ ਉਹਦੇ ਲਈ ਜ਼ਰੂਰੀ ਸੀ ਕਿ ਕਸ਼ਮੀਰੀ ਸਟਰਗਲ ਨੂੰ ਇਸਲਾਮਿਕ ਦਹਿਸ਼ਤਗਰਦੀ ਦੇ ਖਾਤੇ ਵਿੱਚ ਪਾਉਣਾ ਜੀ। ਔਰ ਉਹਨਾਂ ਨੇ ਇਸ ਕੰਮ ਦੇ ਲਈ ਜਗਮੋਹਨ ਨਾਂ ਦਾ ਇੱਕ ਬੜਾ ਮੁਤਸਬੀ ਜਿਹੜਾ ਬੰਦਾ ਹੈ ਉਹਨੂੰ ਕਸ਼ਮੀਰ ਦਾ ਗਵਰਨਰ ਲਾਇਆ। ਇਹ ਉਹੀ ਜਗਮੋਹਨ ਹੈ ਜਿਹਨੇ ਜਦੋਂ 1976 ਦੇ ਵਿੱਚ ਐਮਰਜੈਂਸੀ ਲੱਗੀ ਹੈ 75-76 ਦੌਰ 'ਚ, ਤੇ ਦਿੱਲੀ ਦੇ ਵਿੱਚ ਬੁਲਡੋਜ਼ਰ ਲਾ ਕੇ ਤੁਰਕਮਾਨ ਗੇਟ ਔਰ ਕਈ ਮਸੀਤਾਂ ਔਰ ਕਈ ਜਿਹੜੀਆਂ ਨੇ ਉਹ ਬਿਲਕੁਲ ਲੈਵਲ ਕਰ ਦਿੱਤੀਆਂ ਸੀ, ਪੂਰਾ ਫਿਰਕੂ ਆਦਮੀ ਜੀ। ਹੁਣ ਇਸ ਗੱਲ ਦੇ ਦਸਤਾਵੇਜ਼ੀ ਸਬੂਤ ਨੇ ਕਿ ਕਸ਼ਮੀਰੀ ਪੰਡਤਾਂ ਦੀ ਜਿਹੜੀ ਹਿਜਰਤ ਹੈ ਜਾਂ ਮਾਈਗ੍ਰੇਸ਼ਨ ਹੈ ਜਾਂ ਵਾਦੀ 'ਚੋਂ ਉਹਨਾਂ ਨੂੰ ਕੱਢਣਾ ਹੈ ਜੀ, ਇਹ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਉਸ ਏਜੰਡੇ ਥੱਲੇ ਹੀ ਸੀ ਜਿਸ ਨੂੰ ਜਗਮੋਹਨ ਨੇ ਲਾਗੂ ਕੀਤਾ ਗਵਰਨਰ ਦੇ ਤੌਰ ਤੇ ਜੀ। ਕਸ਼ਮੀਰੀਆਂ ਨੇ ਕਦੇ ਵੀ ਇਸ ਕਿਸਮ ਦੀ ਲਾਈਨ ਨਹੀਂ ਲਈ। ਹੁਣ ਉਹਦੇ ਉਹਨਾਂ ਨੇ ਦੋ ਫਾਇਦੇ ਲਏ ਔਰ ਮੈਂ ਇਸ ਤੋਂ ਪਹਿਲਾਂ ਵੀ ਫਾਇਦੇ ਕੀ ਹੋਏ ਗੱਲ ਕਰਾਂ ਕਿ ਇਹੀ ਪੈਟਰਨ ਉਹਨਾਂ ਨੇ ਜਿਹੜੇ ਵਾਦੀ ਦੇ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਨੇ ਉਹਨਾਂ ਨੂੰ ਵੀ ਹਿਜਰਤ ਕਰਾਉਣ ਦੇ ਲਈ ਇਹ ਉਹਨਾਂ ਨੇ ਫਾਰਮੂਲਾ ਇਸਤੇਮਾਲ ਕੀਤਾ। ਹੁਣ ਇਸ ਗੱਲ ਦੇ ਸਬੂਤ ਨੇ, ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੇ ਮੁੱਖ ਬੰਦ ਦੇ ਵਿੱਚ ਜਿਹੜੀ ਮੈਡਲਿਨ ਐਲਬਰਾਈਟ ਦੀ ਕਿਤਾਬ ਹੈ ਮਾਈਟੀ ਐਂਡ ਅਲਮਾਈਟੀ ਜੀ, ਉਹਨੇ ਕਿਹਾ ਵੀ ਜਿਹੜੇ 20 ਮਾਰਚ 2000 ਨੂੰ ਜਦੋਂ ਉਹਨੇ ਭਾਰਤ ਦੀ ਯਾਤਰਾ ਸ਼ੁਰੂ ਕਰਨੀ ਸੀ, ਜਿਹੜੇ 35 ਸਿੱਖ ਮਾਰੇ ਇਹ ਹਿੰਦੂ ਅੱਤਵਾਦੀਆਂ ਨੇ ਮਾਰੇ, ਇਹ ਕਲਿੰਟਨ ਦੇ ਸ਼ਬਦ ਨੇ ਜੀ। ਔਰ ਉਦੋਂ LK ਅਡਵਾਨੀ ਹੋਮ ਮਿਨਿਸਟਰ ਹੈ, ਵਾਜਪਾਈ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ ਜੀ। ਸੋ ਜ਼ਾਹਰ ਹੈ ਕਿ ਉਹ ਇਹ ਵੀ ਚਾਹੁੰਦੇ ਸੀ ਕਿ ਜਿਵੇਂ ਕਸ਼ਮੀਰੀ ਪੰਡਤਾਂ ਨੂੰ ਬੇਘਰੇ ਬਣਾ ਕੇ ਜੰਮੂ ਦੇ ਕੈਂਪਾਂ 'ਚ, ਦਿੱਲੀ 'ਚ ਹਾਲਾਂਕਿ ਸਹੂਲਤਾਂ ਉਹਨਾਂ ਨੂੰ ਬਹੁਤ ਦਿੱਤੀਆਂ ਹੋਈਆਂ, ਉਹਨਾਂ ਨੂੰ ਰੱਖਿਆ ਹੋਇਆ, ਇਵੇਂ ਸਿੱਖਾਂ ਨੂੰ ਵੀ ਉਹ ਕੱਢ ਕੇ ਫਿਰ ਕਸ਼ਮੀਰੀਆਂ ਦੇ ਨਾਲ ਨਿਬੜ ਲੈਣ, ਕਹਿਣ ਜੀ ਇਹ ਤਾਂ ਬਿਲਕੁਲ ਇਸਲਾਮਿਕ ਅੱਤਵਾਦੀ ਨੇ, ਇੱਕ ਵੱਢਿਓ ਇਹਨਾਂ ਦਾ ਵਡਾਂਗਾ ਕਰੋ ਜੀ। ਪਰ ਸਿੱਖ ਅੱਜ ਤੱਕ ਇਸ ਗੱਲ ਦੇ ਉੱਤੇ ਡਟੇ ਹੋਏ ਨੇ ਕਿ ਉਸ ਟ੍ਰੈਜਡੀ ਦੇ ਬਾਵਜੂਦ, ਜਾਂ ਪਿੱਛੇ ਜਦੋਂ ਈਵਨ ਸ਼ੋਪੀਆਂ ਦੇ ਵਿੱਚ ਵੀ 7-8 ਸਿੱਖ ਘਰ ਨੇ ਉਹਨਾਂ ਦੇ ਉੱਤੇ ਪਥਰਾਵ ਹੋਇਆ, ਸਿੱਖਾਂ ਨੇ ਵਾਦੀ ਨਹੀਂ ਛੱਡੀ ਕਿਉਂਕਿ ਉਹ ਸਮਝਦੇ ਨੇ ਕਿ ਹਿੰਦੁਸਤਾਨ ਦੀ ਏਜੰਸੀਆਂ ਦੀ ਗੇਮ ਜੀ। ਹੁਣ ਜਿਹੜੇ ਕਸ਼ਮੀਰੀ ਪੰਡਤ ਅਨੰਦਪੁਰ ਸਾਹਿਬ ਆਏ ਉਹ ਹਿੰਦੁਸਤਾਨ ਦੀ ਹਕੂਮਤ ਦੀ ਨੁਮਾਇੰਦਗੀ ਕਰਦੇ ਨੇ ਜੀ। ਸਿੱਖਾਂ ਦੇ ਨਾਲ ਜਿਹੜਾ ਧੱਕਾ ਹੈ ਉਹ ਤਾਂ ਸਟੇਟ ਕਰ ਰਹੀ ਹੈ ਜੀ ਜੀ। ਕਸ਼ਮੀਰੀ ਪੰਡਤਾਂ ਨਾਲ ਤਾਂ ਸਾਡੀ ਕੋਈ ਲੜਾਈ ਨਹੀਂ ਹੈ। ਇਤਿਹਾਸ ਜ਼ਰੂਰ ਹੈ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰੀ ਪੰਡਤ ਆਏ ਸੀ ਕਿ ਭਾਈ ਸਾਡਾ ਧਰਮ ਖਤਰੇ 'ਚ ਹੈ, ਸੋ ਗੁਰੂ ਸਾਹਿਬ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਜੀ। ਪਰ ਉਹਦਾ ਸਿਲਾ ਕੀ ਮੋੜਿਆ ਕਸ਼ਮੀਰੀ ਪੰਡਤਾਂ ਨੇ ਉਹ ਸਾਹਮਣੇ ਹੀ ਹੈ। ਮੋਤੀ ਲਾਲ ਨਹਿਰੂ ਵੀ ਕਸ਼ਮੀਰੀ ਪੰਡਤ, ਉਹਦਾ ਮੁੰਡਾ ਜਵਾਹਰ ਲਾਲ ਨਹਿਰੂ ਵੀ, ਇੰਦਰਾ ਗਾਂਧੀ ਵੀ, ਰਾਜੀਵ ਗਾਂਧੀ ਵੀ, ਇਹ ਸਿਲਾ ਮੋੜਿਆ ਜੀ। ਸੋ ਅਸੀਂ ਉਸ ਵੇਰਵੇ ਵਿੱਚ ਨਾ ਜਾਈਏ। ਸੋ ਮੁੱਢਲੇ ਤੌਰ ਦੇ ਉੱਤੇ ਜਿਹੜੇ ਕਸ਼ਮੀਰੀ ਪੰਡਤ ਭੇਜੇ ਜਾਂਦੇ ਨੇ, ਇਸ ਤੋਂ ਪਹਿਲਾਂ ਇੱਕ ਡਰਾਮਾ ਬਾਦਲ ਨੇ ਵੀ ਕੀਤਾ ਕਿ ਜੀ ਅਸੀਂ ਆਨੰਦਪੁਰ ਤੋਂ ਸੀਸਗੰਜ ਤੱਕ ਜਾਣਾ ਹੈ, ਬ੍ਰਾਹਮਣ ਸਭਾ ਪੰਜਾਬ ਔਰ ਦੂਸਰਿਆਂ ਨੂੰ ਇਨਵੋਲਵ ਕਰਕੇ ਕਿ ਜੀ ਅਸੀਂ ਥੈਂਕ ਯੂ ਕਰਨਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਉਹੀ ਕਿਰਾਏ ਦੇ ਬੰਦੇ ਜੇ ਇਕੱਠੇ ਕਰਕੇ ਔਰ ਇਸ ਕਿਸਮ ਦੀ ਇਹ ਸਿਆਸੀ ਡਰਾਮੇਬਾਜ਼ੀ ਹੈ। ਹੁਣ ਉਹਨਾਂ ਹੀ ਕਸ਼ਮੀਰੀ ਪੰਡਤਾਂ ਦੀ ਇੱਕ ਸੰਸਥਾ ਜਿਹਨੂੰ ਪੰਨੂਨ ਆਰਗੇਨਾਈਜੇਸ਼ਨ ਦੇ ਨਾਂ ਥੱਲੇ ਇਹਨਾਂ ਨੇ ਬਾਹਰ ਬਣਾਇਆ ਹੋਇਆ ਹੈ। ਜਦੋਂ ਕਸ਼ਮੀਰੀ ਜਾਂ ਸਿੱਖ ਪ੍ਰੋਟੈਸਟ ਕਰਦੇ ਨੇ
ਭਾਰਤ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਦੇ ਖਿਲਾਫ, ਤੇ ਉਹਨਾਂ ਨੂੰ ਇਕੱਠਾ ਕਰਕੇ ਲੈ ਆਉਂਦੇ ਨੇ ਬਰਾਬਰ। ਤੇ ਇੱਕ ਦੋ ਵਾਰੀ ਨਿਊਯਾਰਕ 'ਚ ਆਮੋ ਸਾਹਮਣੇ ਵੀ ਹੋਏ ਜੀ। ਜਿਵੇਂ ਹੁਣ 27 ਤਰੀਕ ਨੂੰ ਯਾਨੀ ਕਿ ਪਰਸੋਂ ਪ੍ਰੋਟੈਸਟ ਹੈ ਵਾਈਟ ਹਾਊਸ 'ਚ ਮਿਲਣਾ ਹੈ। ਮਨਮੋਹਨ ਸਿੰਘ ਨੇ ਪ੍ਰੈਜ਼ੀਡੈਂਟ ਓਬਾਮਾ ਨੂੰ 12 ਤੋਂ 4 ਵਜੇ ਤੱਕ 6 ਫॉर ਜਸਟਿਸ ਨੇ ਸਾਰੀਆਂ ਜਥੇਬੰਦੀਆਂ ਦੀ ਮਦਦ ਦੇ ਨਾਲ ਉਸ ਨੂੰ ਰੱਖਿਆ, ਔਰ ਮੈਂ ਵੀ ਪਾਰਟਿਸਿਪੇਟ ਕਰ ਰਿਹਾ। ਔਰ ਮੈਂ ਇਸ ਫਾਰਮੈਟ ਰਾਹੀਂ ਚਾਹਾਂਗਾ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ, ਬੱਸਾਂ ਵੀ ਚੱਲ ਰਹੀਆਂ ਨੇ ਗੁਰਦੁਆਰਿਆਂ 'ਚ, ਉਹਦੇ 'ਚ ਪਾਰਟਿਸਿਪੇਟ ਕਰਨ। ਸੋ ਇਹ ਜਿਹੜਾ ਕਸ਼ਮੀਰੀ ਪੰਡਤ ਡਰਾਮਾ ਹੈ, ਇਹਦਾ ਇੰਡੀਅਨ ਸਟੇਟ ਔਰ ਸਿੱਖਾਂ ਦੇ ਨਾਲ ਜਿਹੜਾ ਧੱਕਾ ਹੈ ਉਹਦੇ ਨਾਲ ਕੀ ਸੰਬੰਧ ਹੈ? ਉਹ ਤਾਂ ਸਗੋਂ ਉਹਨਾਂ ਨੂੰ ਬਾਰ-ਬਾਰ ਧੱਕ ਰਹੇ ਨੇ ਕਿ ਤੁਸੀਂ ਸਿੱਖਾਂ ਨੂੰ ਅੱਗੇ ਲਾ ਕੇ ਮੁਸਲਮਾਨਾਂ ਦੇ ਗਲ ਪਵਾਓ। ਆਹ ਉਹਦਾ ਏਜੰਡਾ ਹੈ ਕਸ਼ਮੀਰੀ ਪੰਡਤਾਂ ਦਾ। ਹੁਣ ਜਿਹੜੀ ਗੱਲ ਉਹਨਾਂ ਨੇ ਦੂਸਰੀ ਕਹੀ ਕਿ ਜੀ ਸਿੱਖਾਂ 'ਚ ਧਰਮ ਦਾ ਦੂਸਰੇ ਦਾ ਸਤਿਕਾਰ ਹੈ ਕਿ ਨਹੀਂ, ਚੰਦ ਕਹਿ ਦਿੱਤਾ, ਜਗਰਾਤੇ ਨੂੰ ਕਹਿ ਦਿੱਤਾ ਜੀ। ਕਿਸੇ ਧਰਮ ਦਾ ਸਤਿਕਾਰ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਧ ਕੇ ਤਾਂ ਕੋਈ ਸ਼ਹਾਦਤ ਨਹੀਂ ਹੈ। ਕੀਨੋ ਵੱਡੋ ਕਲੂ ਮੈਂ ਸੱਕ ਹੈ। ਕਿਸੇ ਦਾ ਸਤਿਕਾਰ ਕਰਨਾ ਤੇ ਕਿਸੇ ਦੇ ਧਾਰਮਿਕ ਚਿੰਨ੍ਹਾਂ ਨੂੰ ਸਿਰਫ ਇੱਕ ਡਰਾਮੇ ਦੇ ਤੌਰ ਤੇ ਵਰਤ ਕੇ ਵੋਟਾਂ ਮੰਗਣੀਆਂ। ਬਾਦਲ ਜਾਂ ਤਾਂ ਜੇ ਉਹ ਜੈਨੂਅਨਲੀ ਹਿੰਦੂ ਜਿਹੜੀ ਵਿਚਾਰਧਾਰਾ ਹੈ ਉਹਦੇ 'ਚ ਯਕੀਨ ਰੱਖਦਾ ਹੈ ਤੇ ਫਿਰ ਉਹ ਉਹਨੂੰ ਧਾਰਨ ਕਰ ਲੇ, ਮੁਕਟ ਪਾਏ, ਉੱਤੇ ਟਿੱਕਾ ਲਾਏ, ਤਰਸ਼ੂਲ ਰੱਖੇ, ਥੱਲੇ ਸ਼ੇਰ ਦੀ ਨਹੀਂ ਬਾਂਦਰ ਦੀ ਖਾਲੀ ਵਿਛਾ ਲਏ ਬਹਿਣ ਦੇ ਲਈ, ਉਹਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਦੋਂ ਤੁਸੀਂ ਰਾਦਰ ਇਹ ਲੋਕ ਜਿਹੜੇ ਨੇ ਟਿੱਕੇ ਲਾਉਣ ਵਾਲੇ, ਜਗਰਾਤਿਆਂ 'ਚ ਜਾ ਕੇ ਅਮਰਜੀਤ ਚਾਵਲੇ ਵਰਗੇ ਜਿਹੜੇ ਨੇ ਲਾਲ ਮੌਲੀ ਦਾ ਧਾਗਾ ਪਾ ਕੇ ਇਹ ਹਿੰਦੂ ਧਰਮ ਦਾ ਅਪਮਾਨ ਕਰਦੇ ਨੇ ਕਿਉਂਕਿ ਇਹਨਾਂ ਦਾ ਫੇਥ ਨਹੀਂ ਹੈ। ਅਸੀਂ ਹਰ ਉਸ ਹਿੰਦੂ ਦਾ ਸਤਿਕਾਰ ਕਰਦੇ ਹਾਂ, ਉਹ ਕਿਸੇ ਵੀ, ਉਹ ਮਾਤਾ ਦਾ ਭਗਤ ਹੈ, ਉਹ ਸ਼ਿਵਜੀ ਦਾ ਭਗਤ ਹੈ, ਉਹ ਵਿਸ਼ਨੂੰ ਦਾ ਭਗਤ ਹੈ, ਕਿਸੇ ਦਾ ਵੀ ਹੈ। ਔਰ ਮੈਂ ਸਮਝਦਾ ਹਾਂ ਵੀ ਉੱਥੇ ਸਾਰੇ ਧਰਮਾਂ ਵਾਲਿਆਂ ਨੂੰ ਇਸ ਗੱਲ ਦੇ ਉੱਤੇ ਸਟੈਂਡ ਲੈਣਾ ਚਾਹੀਦਾ ਵੀ ਇਹ ਜਿਹੜੀ ਸਿਆਸੀ ਡਰਾਮੇਬਾਜ਼ੀ ਹੈ ਬੰਦ ਕਰੋ। ਵੋਟਾਂ ਲੈਣ ਦੇ ਲਈ ਤੁਸੀਂ ਚਲੇ ਗਏ, ਮੰਦਿਰ 'ਚ ਟਿੱਕਾ ਲਵਾ ਲਿਆ, ਆ ਕੇ ਗੁਰਦੁਆਰੇ 'ਚ ਚਲੇ ਗਏ, ਜੇ ਤੁਹਾਡਾ ਫੇਥ ਹੀ ਨਹੀਂ ਹੈ ਕਿਸੇ ਚੀਜ਼ ਤੇ। ਸੋ ਮੈਂ ਸਮਝਦਾ ਵੀ ਇਹ ਕਹਿਣਾ ਕਿ ਵੀ ਜਦੋਂ ਇਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ ਵੀ ਇਹ ਹਿੰਦੂ ਧਰਮ ਦੇ ਖਿਲਾਫ ਹੈ, ਇਹ ਗੱਲ ਨਹੀਂ ਹੈ। ਰਾਦਰ ਇਹਨਾਂ ਨੂੰ ਐਕਸਪੋਜ਼ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਇੱਕ ਪਾਸੇ ਅੰਮ੍ਰਿਤ ਛਕਿਆ ਹੋਇਆ ਹੁਣ ਜਿਹੜਾ ਅੰਮ੍ਰਿਤ ਛਕਦਾ ਉਹ ਪ੍ਰਣ ਲੈਂਦਾ ਵੀ ਗੌਰ ਮੜੀ ਮੱਠ ਭੂਲ ਨਾ ਮਾਨੇ, ਕਿ ਮੈਂ ਕਿਸੇ ਕਬਰ ਦੇ ਉੱਤੇ, ਕਿਸੇ ਮੱਠ ਦੇ ਉੱਤੇ, ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕਾਉਣਾ ਨਹੀਂ, ਮੈਂ ਬੁੱਤ ਪ੍ਰਸਤੀ ਨਹੀਂ ਕਰਨੀ, ਮੈਂ ਦੂਸਰਾ ਜਿਹੜਾ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਬੁੱਤ ਪ੍ਰਸਤੀ ਕਰਦੇ ਨੇ ਜਾਂ ਦੂਸਰੇ ਨੇ ਅਸੀਂ ਉਹਨਾਂ ਦੇ ਕੋਈ ਧਰਮ 'ਚ ਦਖਲਅੰਦਾਜ਼ੀ ਕਰਨਾ ਚਾਹੁੰਦੇ ਹਾਂ ਜਾਂ ਕਰਦੇ। ਉਹ ਉਸ ਲਈ ਤਾਂ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੀ ਫਰੀਡਮ ਰਹੇ, ਪਰ ਇਸ ਦੇ ਉਲਟ ਕਿ ਉਹ ਇਸ ਗੱਲ ਨੂੰ ਕਹਿਣ ਵੀ ਸਾਡਾ ਸਟੈਂਡ ਜਿਹੜਾ ਹੈ, ਔਰ ਇਸ ਗੱਲ ਨੂੰ ਅਸੀਂ ਸਮਝਦੇ ਹਾਂ ਵੀ ਇਹ ਸਿਆਸੀ ਡਰਾਮੇਬਾਜ਼ੀ ਬੰਦ ਹੋਣੀ ਚਾਹੀਦੀ ਹੈ। ਅਮਰੀਕਾ ਦੇ ਵਿੱਚ ਇਹ ਨਹੀਂ ਹੁੰਦਾ ਇੱਥੇ ਕਿ ਵੀ ਤੁਸੀਂ ਜਾ ਕੇ ਚਰਚ ਦੇ ਵਿੱਚ ਜਾਂ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਵੋਟਾਂ ਮੰਗੋ ਲੋਕਾਂ ਤੋਂ ਔਰ ਡੋਨੇਸ਼ਨ ਵੀ ਤੁਸੀਂ ਇਕੱਠੇ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਤੁਹਾਡੀ ਸਿਆਸੀ ਨੀਤੀ ਹੈ ਉਹ ਵੱਖਰੀ ਹੈ। ਸਿਆਸਤ ਦੇ ਵਿੱਚ ਤੁਸੀਂ ਕੀ ਕਰਦੇ ਹੋ, ਲੋਕਾਂ ਨੂੰ ਆਪਣਾ ਪੋਲੀਟੀਕਲ ਏਜੰਡਾ ਦਿਓ, ਪਰ ਤੁਸੀਂ ਬਰਾਦਰੀਆਂ ਇਕੱਠੀਆਂ ਕਰ ਲਓ। ਜੇ ਹੁਣ ਤੁਸੀਂ ਅਗਰਵਾਲਾਂ ਦੀਆਂ ਵੋਟਾਂ ਲੈਣੀਆਂ ਨੇ, ਅਗਰਸੈਨ ਨੂੰ ਉਹਦੀ ਛੁੱਟੀ ਕਰ ਦਿਓ, ਜੇ ਰਾਮਗੜੀਆਂ ਦੀਆਂ ਵੋਟਾਂ ਲੈਣੀਆਂ ਨੇ, ਵਿਸ਼ਵਕਰਮਾ ਦੀ ਛੁੱਟੀ ਕਰ ਦਿਓ, ਐਨੂਅਲ ਬਣਾ ਦਿਓ। ਹੁਣ ਪਤਾ ਨਹੀਂ ਉਹ ਵਿਰਸੇ ਨੂੰ ਖੁਸ਼ ਕਰਨਾ ਸੀ ਔਰ ਦੂਜਿਆਂ ਨੂੰ ਸ੍ਰੀ ਚੰਦ ਦੀ ਛੁੱਟੀ ਕਰ ਦਿਓ। ਸੋ ਇਹ ਧਰਮ ਦਾ ਮਜ਼ਾਕ ਹੈ, ਇਹਨਾਂ ਦਾ ਕੋਈ ਫੇਥ ਨਹੀਂ ਹੈ, ਇਹ ਫਰਾਡੀ ਲੋਕ ਨੇ। ਔਰ ਮੈਂ ਸਮਝਦਾ ਹਾਂ ਵੀ ਇਹ ਕਾਕਾ ਸੰਨੀ ਨੂੰ ਇਸ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਆਪਣਾ ਧਰਮ ਜਿਸ ਕਿਸਮ ਦਾ ਵੀ ਉਹ ਜੋ ਵੀ ਉਹਨਾਂ ਦੇ ਤੌਰ ਤਰੀਕੇ ਨੇ ਉਹ ਮੰਨਣ ਦੀ ਪੂਰੀ ਆਜ਼ਾਦੀ ਹੈ। ਜੀ ਡਾਕਟਰ ਸਾਹਿਬ, ਇਹਨਾਂ ਦੀ ਈਮੇਲ ਅਸੀਂ ਬ੍ਰੇਕ ਤੋਂ ਬਾਅਦ ਪੜਾਂਗੇ। ਹੁਣ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।